वाहिगुरू जी का खालसा वाहिगुरू जी की फतेह। अमरीका दे विचों स्पैक्ट्रम ते आरसीएन केबल नैटवर्क राहीं, कैनेडा दे विचों बैल केबल नैटवर्क राहीं ते वर्ल्ड वाइड ग्लोबल सीपीएन, जादू, roku टीवी, शावा टीवी, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਇੱਕ ਅਹਿਮ ਖੁਲਾਸਾ ਜਿਹੜਾ ਕਿ ਪੰਜਾਬ ਦੀ ਧਰਤੀ ਤੋਂ ਸਾਹਮਣੇ ਆ ਰਿਹਾ ਹੈ, ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ, ਉਹ ਇਹ ਹੈ ਕਿ ਪੰਜਾਬ ਪੁਲਿਸ ਵੱਲੋਂ ਇਹ ਗੱਲ ਦਾਅਵੇ ਨਾਲ ਕਹੀ ਜਾ ਰਹੀ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੀਆਂ ਹਿੰਦੂ ਜਥੇਬੰਦੀਆਂ ਦੇ ਨਾਲ ਸੰਬੰਧਿਤ ਉਹਨਾਂ ਦੇ ਆਗੂਆਂ ਦੇ ਕਤਲ ਹੋਏ ਨੇ, ਉਹਨਾਂ ਦੇ ਵਿੱਚ ਗ੍ਰਿਫਤਾਰੀਆਂ ਦਿਖਾਈਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਅੱਜ 5ਵਾਂ ਅਰੈਸਟ ਕੀਤਾ ਗਿਆ ਹਰਦੀਪ ਸਿੰਘ ਦਾ। ਜਦੋਂ ਅਸੀਂ ਇਹ ਸਾਰੇ ਕੇਸਾਂ ਨੂੰ ਦੇਖਦੇ ਹਾਂ ਤਾਂ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਨੂੰ ਖਾਲਿਸਤਾਨ ਦੀ ਲਹਿਰ ਦੇ ਨਾਲ ਜੋੜਦਿਆਂ ਸਿੱਧਾ ਪਾਕਿਸਤਾਨ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਹੈਗੀ ਹੈ ISI, ਉਹਦੇ ਨਾਲ ਜੋੜਿਆ ਗਿਆ ਸੀ ਕਿ ਇਹਦੇ ਪਿੱਛੇ ISI ਦਾ ਹੱਥ ਹੈ ਇਸ ਸਾਰੇ ਕਤਲकांड ਦੇ ਪਿੱਛੇ, ਜਿਹੜੇ ਇਹ ਸਾਰੇ ਕਤਲ ਹੋਏ ਆ। ਸੋ ਅੱਜ ਪੁਲਿਸ ਵੱਲੋਂ ਜਿੱਥੇ 5ਵਾਂ ਅਰੈਸਟ ਕੀਤਾ ਗਿਆ, ਉੱਥੇ ਨਾਲ ਹੀ ਜਿਹੜੇ ਪੰਜਾਬ ਦੇ DGP ਨੇ ਸੁਰੇਸ਼ ਅਰੋੜਾ, ਉਹਨਾਂ ਵੱਲੋਂ ਲੁਧਿਆਣੇ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਇਹ ਸਾਰੇ ਕੇਸ ਦੀ ਡਿਟੇਲਸ ਉਹਨਾਂ ਨੇ ਦਿੱਤੀਆਂ ਨੇ। ਹਾਲਾਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਕਿਸ ਕਤਲ ਕੇਸ ਦੇ ਵਿੱਚ ਇਹਨਾਂ ਜੋ 5 ਅਰੈਸਟ ਕੀਤੇ ਆ, ਇਹਨਾਂ ਦੇ ਨਾਮ ਹਜੇ ਕਿਸੇ ਕੇਸ ਨਾਲ ਡਾਇਰੈਕਟਲੀ ਨਹੀਂ ਜੋੜੇ ਗਏ, ਪਰ ਜਿਹੜੇ RSS ਦੇ ਇੱਕ ਉੱਥੋਂ ਦੇ ਆਗੂ ਸੀਗੇ, ਸ਼ਾਖਾ ਦੇ ਇੰਚਾਰਜ ਗਗਨੇਜਾ, ਉਹਨਾਂ ਦੇ ਕਤਲ ਕੇਸ ਦੇ ਵਿੱਚ ਇਹਨਾਂ ਦਾ ਨਾਮ ਹਰਦੀਪ ਸਿੰਘ ਦਾ ਜੋੜਿਆ ਜਾ ਰਿਹਾ ਹੈ। ਨਾਲ ਜਦੋਂ ਅਸੀਂ ਇੱਕ ਜਗਤਾਰ ਸਿੰਘ ਦੀ ਗੱਲ ਕਰਦੇ ਹਾਂ ਜਿਹੜੇ UK ਵਾਸੀ ਸੀ, ਉਹਨਾਂ ਦਾ ਨਾਮ ਵੀ ਇਹਨਾਂ ਕੇਸਾਂ ਦੇ ਵਿੱਚ ਬੋਲ ਰਿਹਾ ਹੈ। ਸੋ ਅੱਜ ਅਸੀਂ ਇਸ ਸਾਰੇ ਕੇਸ ਦੇ ਉੱਪਰ ਇਹ ਸਾਰਾ ਘਟਨਾਕ੍ਰਮ ਕੀ ਹੈਗਾ, ਪੁਲਿਸ ਦੀ ਜਿਹੜੀ ਜਾਂਚ ਹੈ ਉਹ ਕਿੰਨੀ ਕੁ ਪਾਏਦਾਰ ਹੈ, ਪਿਛਲੇ ਕੇਸਾਂ ਦੇ ਵਿੱਚ ਕਿੰਨੀ ਕੁ ਪਾਏਦਾਰ ਰਹੀ ਹੈ ਤੇ ਅੱਜ ਜੋ ਪੁਲਿਸ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਉਹ ਕਿੰਨੇ ਕੁ ਸੱਚੇ ਹੋ ਸਕਦੇ ਨੇ ਜਾਂ ਸੱਚੇ ਨੇ। ਕੀ ਇਹਨਾਂ ਸਾਰੇ ਕੇਸਾਂ ਦੇ ਪਿੱਛੇ, ਇਹਨਾਂ ਸਾਰੇ ਕਤਲਾਂ ਦੇ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ISI ਦਾ ਹੱਥ ਹੈ ਜਾਂ ਨਹੀਂ, ਇਸ ਸੰਬੰਧੀ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਲੁਧਿਆਣਾ ਤੋਂ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਜਿਹੜਾ ਖਾਸ ਤੌਰ ਤੇ ਜੇ ਜਗਤਾਰ ਸਿੰਘ ਤੋਂ ਸ਼ੁਰੂਆਤ ਕਰੀਏ ਇਸ ਸਾਰੇ ਘਟਨਾਕ੍ਰਮ ਦੀ, ਤੇ ਓਵਰਆਲ ਵੀ ਮੈਂ ਚਾਹੂੰਗਾ ਕਿ ਤੁਸੀਂ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਚਾਨਣਾ ਪਾਓ। ਤੁਸੀਂ ਗਰਾਊਂਡ ਤੇ ਬੈਠੇ ਹੋ ਕਿ ਕੀ ਘਟਨਾਕ੍ਰਮ ਉੱਥੇ ਚੱਲ ਰਿਹਾ ਹੈ, ਇਹਨਾਂ ਸਾਰੇ ਕੇਸਾਂ ਦੇ ਹਵਾਲੇ ਨਾਲ ਜਿਹੜੀ ਪੰਜਾਬ ਪੁਲਿਸ ਵੱਲੋਂ ਇਹ ਨਵੇਂ ਖੁਲਾਸੇ ਕੀਤੇ ਗਏ ਨੇ, ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਖਾਸ ਤੌਰ ਤੇ ਜਦੋਂ ਅਸੀਂ ਜਗਤਾਰ ਸਿੰਘ ਦੀ ਗੱਲ ਕਰਦੇ ਹਾਂ, UK ਦੇ ਵਿੱਚ ਜਦੋਂ ਉਹਨਾਂ ਦਾ ਪਰਿਵਾਰ ਬੈਠਾ ਹੈ, ਉਹਨਾਂ ਨੇ ਬਰਤਾਨੀਆ ਦੀ ਜਿਹੜੀ ਹਾਈ ਕਮਿਸ਼ਨ ਹੈ ਉਹਦੇ ਤੱਕ ਵੀ ਪਹੁੰਚ ਕੀਤੀ ਹੈ ਕਿ ਸਾਡਾ ਬੱਚਾ ਹੈ ਉਹਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਇੱਕ ਸਾਜ਼ਿਸ਼ ਦੇ ਤਹਿਤ। ਇੱਦਾਂ ਦੀ ਗੱਲ ਪਰਿਵਾਰ ਵੱਲੋਂ ਸਾਹਮਣੇ ਆ ਰਹੀ ਹੈ ਤੇ ਜਿਹੜੀ ਅੰਬੈਸੀ ਹੈਗੀ ਹੈ UK ਦੀ ਹਾਈ ਕਮਿਸ਼ਨ ਹੈ, ਉਹਨਾਂ ਵੱਲੋਂ ਵੀ ਇਸ ਕੇਸ ਦੇ ਵਿੱਚ ਜਿਹੜੀ ਇਨਵੋਲਵਮੈਂਟ ਹੈ ਉਹਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕੀ ਕਹਿਣਾ ਚਾਹੋਗੇ ਇਸ ਬਾਰੇ? ਓਵਰਆਲ ਇਸ ਸਾਰੇ ਕੇਸ ਨੂੰ, ਇਹਨਾਂ ਸਾਰੇ ਕਤਲਾਂ ਦੀ ਜਾਂਚ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਹੜੀ ਇੱਥੇ ਇੰਡੀਅਨ ਸਿਸਟਮ ਦੇ ਵਿੱਚ ਜਾਂ ਪੰਜਾਬ ਪੁਲਿਸ ਦੀ ਜਿਹੜੀ ਜਾਂਚ ਦਾ ਉਹ ਤਰੀਕਾ ਹੁੰਦਾ, ਉਸੇ ਤਰ੍ਹਾਂ ਪੁਰਾਣੇ ਤਰੀਕੇ ਦਾ ਜਿਹੜਾ ਤੁਸੀਂ ਪਾਕਿਸਤਾਨ ਨਾਲ ਗੱਲ ਨਾ ਜੋੜੋ ਤੇ ਉਹਨਾਂ ਚਿਰ ਤੱਕ ਉਹ ਹਾਈ ਪ੍ਰੋਫਾਈਲ ਜਿਹੜਾ ਉਹ ਕੇਸ ਨਹੀਂ ਬਣਦਾ। ਇਹਦੀ ਇੱਕ ਸੱਚਾਈ ਆ ਵੀ ਜੇ ਤੁਸੀਂ ਇੰਡੀਆ ਦੀਆਂ ਅਖਬਾਰਾਂ ਦੇਖੋ ਤੇ ਇੱਥੇ ਰੋਜ਼ ਦੀਆਂ 1-2 ਖਬਰਾਂ ਹੋਣਗੀਆਂ ਜਿਹੜੀਆਂ ਕਹਿਣਗੀਆਂ ISI ਆ ਕਰਾ ਰਹੀ ਹੈ। ਇੱਕ ਪਾਸੇ ਪਾਕਿਸਤਾਨ ਦੀਆਂ ਜੇ ਤੁਸੀਂ ਦੇਖੋ, ਉਹਨਾਂ ਨੇ ਲਿਖਣ ਦਾ ਰਾਹ ਇਹ ਕੁਛ ਕਰਾ ਰਹੀ ਹੈ। ਉਹ ਇਹ ਕੁਛ ਆਪਣੇ ਆਪ ਵੀ ਹੋ ਰਿਹਾ ਤੇ ਦੁਸ਼ਮਣ ਦੇਸ਼, ਦੁਸ਼ਮਣ ਮਿੱਥ ਕੇ ਉਹਦੇ ਉੱਤੇ ਇਹੋ ਜਿਹੀ ਇਲਜ਼ਾਮ ਤਰਾਸ਼ੀ ਕਰਾਣੀ, ਕਿਸੇ ਸਮੇਂ ਰਸ਼ੀਆ ਤੇ ਅਮਰੀਕਾ ਦੀਆਂ ਏਜੰਸੀਆਂ ਦੇ ਉੱਤੇ ਵੀ ਇੱਦਾਂ ਦੇ ਵੀ KGB ਕਰਾ ਰਹੀ ਹੈ, FBI ਜਾਂ CIA ਕਰਾ ਰਹੀ ਹੈ। ਸਗੋਂ ਇਹ ਤਾਂ ਇੱਕ ਟੈਕਟਿਕਸ ਹੋ ਗਿਆ ਇੱਕ ਮੁਲਕ ਦਾ ਵੀ ਉਹ ਕਰਾ ਰਹੇ, ਉਹ ਕਹਿੰਦੇ ਉਹ ਕਰਾ ਰਹੇ। ਦੂਜੀ ਜਿਹੜੀ ਗੱਲ ਹੈਗੀ ਜਗਤਾਰ ਸਿੰਘ ਜੌਹਲ, ਹੁਣ ਉਹਨਾਂ ਦੀ ਜਿਹੜੀ ਹੈਗੀ ਆ ਉਹ ਕੇਸ ਦਾ ਜੇ ਦੇਖੀਏ ਬਰੀਫ ਦੇ ਵਿੱਚ ਜਾਈਏ ਤੇ ਦਸੰਬਰ 2016 ਦੇ ਵਿੱਚ
ਇੱਕ ਜੰਮੂ ਦਾ ਸਿੱਖ ਸੀ ਤਰਲੋਕ ਸਿੰਘ ਲਾਡੀ, ਉਹਨੂੰ ਕਿਸੇ ਕੇਸ ਦੇ ਵਿੱਚ ਪੁੱਛਗਿੱਛ ਲਈ ਅਰੈਸਟ ਕੀਤਾ ਗਿਆ। ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਇੱਕ ਪ੍ਰੇਮੀ ਗੁਰਦੇਵ ਦਾ ਕਤਲ ਹੋਇਆ ਸੀਗਾ, ਉਹਦੇ ਇੰਕਸ਼ਾਫ ਦੇ ਵਿੱਚ ਇੱਕ ਪਿਸਤੌਲ ਤੇ ਕੁਝ ਕਾਰਤੂਸਾਂ ਦੀ ਰਿਕਵਰੀ ਬੁੱਧ ਸਿੰਘ ਵਾਲਾ ਪਿੰਡ ਤੋਂ ਕਰਵਾਈ ਗਈ। ਉਹਦੇ ਕੋਲੋਂ ਉਹਨੇ ਦੱਸਿਆ ਵੀ ਉੱਥੇ ਪਿਸਤੌਲ ਪਿਆ ਸੀ। ਬਾਗੇ ਪੁਰਾਣੇ ਥਾਣੇ ਦੇ ਵਿੱਚ ਉਸ ਨਾਲ ਸੰਬੰਧਿਤ ਕੇਸ ਰਜਿਸਟਰ ਕੀਤਾ ਗਿਆ 16 ਦਸੰਬਰ 2016 ਨੂੰ। ਉਹਦੇ ਵਿੱਚ ਐਜ ਪਰ ਪੁਲਿਸ ਜੋ ਰਿਕਾਰਡ ਹੈਗਾ ਉਹਦੇ ਮੁਤਾਬਿਕ ਲੋਕ ਸਿੰਘ ਲਾਡੀ ਨੇ ਦੱਸਿਆ ਵੀ ਇਹ ਪਿਸਤੌਲ ਜਿਹੜਾ ਹੈਗਾ ਮੇਰਾ ਭਰਾ ਜਿਹੜਾ ਇੰਗਲੈਂਡ ਦੇ ਵਿੱਚ ਬੈਠਾ ਜਿੰਮੀ ਕਲਜੀਤ ਸਿੰਘ ਜਿਹਦਾ ਨਾਂ ਏਲੀਅਸ ਜਿੰਮੀ, ਉਹਦੇ ਰਾਹੀਂ ਮੈਂ ਮੰਗਵਾਇਆ ਸੀਗਾ, ਉਹਨੇ ਭੇਜਿਆ ਸੀਗਾ। ਸੋ ਉਸ ਸਮੇਂ ਤੋਂ ਤਰਜੀਤ ਸਿੰਘ ਜਿਹੜਾ ਜਿੰਮੀ ਹੈਗਾ ਉਹ ਪੁਲਿਸ ਦੇ ਲਈ ਰਿਕੁਆਇਰ ਹੋ ਗਿਆ। ਜਦੋਂ ਫਿਰ ਉਹ ਉਤਰਿਆ 2017 ਦੇ ਵਿੱਚ 31 ਅਕਤੂਬਰ ਨੂੰ ਇੱਥੇ ਏਅਰਪੋਰਟ ਦਿੱਲੀ, ਤਾਂ ਫਿਰ ਪੰਜਾਬ ਪੁਲਿਸ ਨੇ ਜਿਹੜੀਆਂ ਖੁਫੀਆ ਏਜੰਸੀਆਂ ਜਾਂ ਪੰਜਾਬ ਪੁਲਿਸ ਇਹਨਾਂ ਨੂੰ ਉਸ ਕੇਸ ਦੇ ਵਿੱਚ ਅਰੈਸਟ ਕੀਤਾ। ਉਹਦੀ ਪੁੱਛਗਿੱਛ ਦੇ ਵਿੱਚ 1 ਮਹੀਨਾ ਪਹਿਲਾਂ ਇਹ ਜਗਤਾਰ ਸਿੰਘ ਜੌਹਰ ਦਾ ਜਿਹੜਾ ਨਾਮ ਆਇਆ, ਉਹਦੇ ਵਿੱਚ ਉਹਨਾਂ ਨੇ ਇੰਕਸ਼ਾਫ ਕੀਤੇ ਜਾਂ ਪੁਲਿਸ ਨੇ ਐਜ਼ ਪਰ ਪੁਲਿਸ ਸਟੋਰੀ ਜਿਹੜੀ ਪ੍ਰੋਸੀਕਿਊਸ਼ਨ ਸਟੋਰੀ ਹੈਗੀ ਵੀ ਜਿਹੜੇ ਕਿਲਿੰਗਸ ਪਿਛਲੇ ਸਮੇਂ ਤੋਂ 7 ਮਰਡਰ ਹੋਏ ਆ, ਉਹਦੇ ਪਿੱਛੇ ਜਿਹੜੇ ਪੈਸੇ ਦੇ ਲੈਣ ਦੇਣ ਆ ਉਹ ਜਗਤਾਰ ਸਿੰਘ ਨੇ ਕੀਤਾ ਹੈਗਾ। ਜਦੋਂ ਜਗਤਾਰ ਸਿੰਘ ਨੂੰ ਫਿਰ ਲਿਆਂਦਾ ਉੱਥੋਂ ਰਾਮਾ ਮੰਡੀ ਜਲੰਧਰ ਤੋਂ ਫੜ ਕੇ, ਉਹਦੇ ਵਿਆਹ ਨੂੰ ਅਜੇ 18 ਦਿਨ ਹੋਏ ਸੀ, ਤਾਂ ਫਿਰ ਉਹਦੇ ਵਿੱਚ ਆਇਆ ਉਹਨਾਂ ਨੇ ਪੁਲਿਸ ਨੇ ਕੀਤਾ ਵੀ ਫਲਾਣੇ ਗੈਂਗਸਟਰ ਦਾ ਜਿਹੜਾ ਧਰਮਿੰਦਰ ਗੁਗਨੀ ਆ ਉਹਨੇ ਉਹਨੂੰ ਤੇ ਉਹਦੇ ਭੂਆ ਦੇ ਮੁੰਡੇ ਨੂੰ ਜਾਂ ਜੋ ਵੀ ਪ੍ਰੋਸੀਕਿਊਸ਼ਨ ਸਟੋਰੀ ਆ ਉਹਦੇ ਰਾਹੀਂ ਉਹ ਪੇਮੈਂਟ ਇੰਗਲੈਂਡ ਚ ਹੋਈ ਤੇ ਉਹ ਹਥਿਆਰ ਮਿਲੇ ਤੇ ਅੱਗੇ ਰਮਨਦੀਪ ਸਿੰਘ ਆਇਆ ਵੀ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ। ਪਹਿਲਾਂ ਪੁਲਿਸ ਨੇ ਉਹਨੂੰ CM ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਅਸੀਂ ਜਿਹੜਾ ਸ਼ੂਟਰ ਸੀ ਉਹ ਫੜ ਲਿਆ। ਅਗਲੇ 2 ਦਿਨ ਬਾਅਦ ਆਈ ਵੀ ਰਮਨਦੀਪ ਸਿੰਘ ਸ਼ੂਟਰ ਨਹੀਂ ਹੈਗਾ, ਸ਼ੂਟਰ ਕੋਈ ਹੋਰ ਹੈਗਾ। ਫਿਰ ਹੁਣ ਆ ਜਿਹੜੀ ਕੱਲ ਆਈ ਆ ਹਰਦੀਪ ਸਿੰਘ ਸ਼ੇਰਾ ਜਿਹੜਾ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ, ਉਹ ਯਾਨੀ ਕਿ ਸ਼ੂਟਰ ਸੀਗਾ। ਇੱਥੇ ਉਹਨਾਂ ਨੇ ਆ ਕੇ ਮੋਟਰਸਾਈਕਲ ਵਗੈਰਾ ਉਹ ਜਿਹੜੇ ਦਿਖਾਤੇ, ਹਥਿਆਰ ਜਿਹੜੇ ਦਿਖਾਤੇ। ਸੋ ਜਿੱਥੋਂ ਤੱਕ ਇਨਵੈਸਟੀਗੇਸ਼ਨ ਦੀ ਗੱਲ ਹੈਗੀ ਆ, ਉਹਨਾਂ ਨੇ ਕਰੀ ਨਾ ਕਰੀ ਜੋੜਦੇ ਸਾਰਾ ਜਿਹੜਾ ਕੇਸ ਦੱਸਿਆ। ਉਹਦੇ ਵਿੱਚ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਵੀ ਨਾਲ ਜੋੜ ਕੇ ਵੀ ਇਹਦੇ ਸੰਪਰਕ ਸੀ ਪਹਿਲਾਂ, ਤੇ ਉਹਨਾਂ ਨੂੰ ਵੀ ਜਿਹੜਾ ਪੁਲਿਸ ਰਿਮਾਂਡ ਤੇ ਲਿਆ ਹੋਇਆ। ਸੋ ਦੂਜੀ ਗੱਲ ਜਿਹੜੀ ਦੱਸਣਯੋਗ ਆ ਉਹ ਵੀ ਅੱਜ ਤੱਕ ਕਿਸੇ ਕਤਲ ਕੇਸ ਦੇ ਵਿੱਚ ਫਾਰਮਲੀ ਅਰੈਸਟ ਕਿਸੇ ਦੀ ਨਹੀਂ ਪਾਈ ਗਈ। ਸਾਰੀ ਇਨਵੈਸਟੀਗੇਸ਼ਨ ਜਿਹੜੀ ਸੈਂਟਰਲਾਈਜ਼ ਮੋਗੇ ਵਾਲੇ ਕੇਸ ਜਿਹੜਾ 193/17 PS ਪੁਲਿਸ ਸਟੇਸ਼ਨ ਵਾਘਾ ਪੁਰਾਣਾ ਦਾ ਕੇਸ ਆ, ਉੱਥੇ ਹੀ ਸਾਰਿਆਂ ਨੂੰ ਲੈ ਕੇ ਜਾਇਆ ਜਾ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ ਹਰਦੀਪ ਸ਼ੇਰੇ ਨੂੰ ਵੀ ਕੱਲ ਜਿਹੜਾ ਉਹ ਫਤਿਹਗੜ੍ਹ ਸਾਹਿਬ ਤੋਂ ਚੁੱਕ ਕੇ ਉੱਥੇ ਹੀ ਮੋਗੇ ਲੈ ਕੇ ਗਏ। ਫਾਰਮਲੀ ਅਜੇ ਨਾ ਗਨੇਜੀਆ ਦੇ ਕੇਸ ਦੇ ਵਿੱਚ ਕਿਸੇ ਨੂੰ ਅਰੈਸਟ ਪਾ ਕੇ ਇਲਾਕਾ ਮੈਜਿਸਟਰੇਟ ਦੇ ਪੇਸ਼ ਕੀਤਾ ਜਾਂ ਨਾ ਰਵਿੰਦਰ ਗਸਾਈ, ਨਾ ਸੁਲਤਾਨ ਜਿਹੜਾ ਮਸੀਹ ਪਾਸਟਰ, ਨਾ ਜਿਹੜੀ ਸ਼ਾਖਾ ਦੇ ਉੱਤੇ ਗੋਲੀ ਚੱਲੀ। ਸੌਰੀ ਦੂਜੀ ਗੱਲ ਜਿਹੜੀ ਹੈਗੀ ਹੈ ਅਜੇ ਤੱਕ ਇਹ ਇਲਜ਼ਾਮ ਲਾ ਰਹੀ ਵੀ ਇਹਨਾਂ ਨੇ ਇਹ ਕੀਤਾ। ਅਦਾਲਤ ਨੇ ਫਾਈਨਲ ਡਿਸੀਜਨ ਅਦਾਲਤ ਨੇ ਕਰਨਾ, ਉੱਥੇ ਗਵਾਹ ਭੁਗਤਣੇ ਆ। ਇੱਕ ਮਿੰਟ ਸੌਰੀ ਗਵਾਹ ਭੁਗਤਣੇ ਆ, ਉੱਥੇ ਸਬੂਤ ਆਏ ਜਾ ਰਹੇ ਆ, ਉਹ ਪ੍ਰੂਫ ਹੁੰਦੇ ਕਿ ਨਹੀਂ ਹੁੰਦੇ ਇਹ ਤਾਂ ਪੁਲਿਸ ਦੇ ਐਲੀਗੇਸ਼ਨ ਆ। ਪੁਲਿਸ ਆਪਣੀ ਸਟੋਰੀ ਜਿਹੜੀ ਆ ਉਹ ਚਲਾਨ ਬਣਾ ਕੇ ਚਾਰਜਸ਼ੀਟ ਬਣਾ ਕੇ ਕੋਰਟ ਦੇ ਵਿੱਚ ਦਊਗੀ ਜੀ, ਉਹ ਅੱਗੇ ਦੇਖਾਂਗੇ ਬਾਕੀ ਹੋਰ ਵਕੀਲ ਦੇਖਾਂਗੇ ਕਿ ਇਹ ਸਟੋਰੀ ਕਿੰਨੀ ਕੁ ਸੱਚੀ ਹੈਗੀ ਹੈ। ਜਿਹੜੀ ਇਨਵੈਸਟੀਗੇਸ਼ਨ ਇੱਥੇ ਇੰਡੀਅਨ ਸਿਸਟਮ ਹੈਗਾ, ਇੱਥੇ ਤੁਸੀਂ ਪਿਛਲੇ ਸਮੇਂ ਦੌਰਾਨ ਦੇਖ ਸਕਦੇ ਹੋ ਜਦੋਂ ਜੇ ਲੇਟੈਸਟ ਐਗਜ਼ਾਮਪਲ ਲਈਏ ਤੇ ਆ ਜਿਹੜਾ ਹਰਿਆਣੇ ਦੇ ਵਿੱਚ ਇੱਕ ਬੱਚੇ ਦਾ ਕਤਲ ਹੋਇਆ ਸੀ ਬਹੁਤ ਦਰਦਨਾਕ, ਉਹਦੀ ਪਹਿਲਾਂ ਪੁਲਿਸ ਨੇ ਕਿਹਾ ਨਹੀਂ ਜੀ ਇਹ ਤਾਂ ਉੱਥੇ ਦੇ ਕਿਸੇ 4th ਕਲਾਸ EMPLOYEE ਦਾ ਕੰਮ ਹੈਗਾ, ਉਹਨੂੰ ਅਰੈਸਟ ਵੀ ਕਰ ਲਿਆ, ਉਹਦਾ ਰਿਮਾਂਡ ਵੀ ਲੈ ਲਿਆ, ਉਹਦੇ ਉੱਤੇ ਸਾਰੇ ਐਲੀਗੇਸ਼ਨ ਵੀ ਲਾਤੇ, ਉਹਦੇ ਮੁਤਾਬਕ ਸਬੂਤ ਵਿਟਨੈਸ ਗਵਾਹ ਵੀ ਬਣਾ ਲਏ। CBI ਨੂੰ ਜਾਂਚ ਮਿਲੀ, CBI ਨੇ ਕਹਿਤਾ ਵੀ ਨਹੀਂ ਉਹ ਤਾਂ ਹੈ ਹੀ ਨਹੀਂ, ਉਹਦਾ ਤਾਂ ਕੋਈ ਹੱਥ ਹੀ ਨਹੀਂ ਹੈਗਾ, ਉਹ ਗਰੀਬ ਬੰਦਾ ਫਸਾ ਲਿਆ। ਅਸਲ ਹੱਥ ਦਾ +1 ਚ ਪੜ੍ਹਦੇ ਕਿਸੇ ਸੀਨੀਅਰ ਸਟੂਡੈਂਟ ਦਾ ਹੈਗਾ। ਹੁਣ ਜਿਹਨੂੰ ਕੀ ਕਹੀਏ ਵੀ ਪਹਿਲਾਂ ਪੁਲਿਸ ਗਲਤ ਸੀ ਜਾਂ ਹੁਣ CBI ਗਲਤ। ਇਸ ਤੋਂ ਇਲਾਵਾ ਮਾਲੇਗਾਂਵ ਜਾਂ ਹੋਰ ਥਾਵਾਂ ਦੇ ਉੱਤੇ ਕਈ ਥਾਂ ਬੰਬ ਧਮਾਕੇ ਹੋਏ ਸੀ ਜਿਨ੍ਹਾਂ ਦੇ ਵਿੱਚ ਸਿੱਧੇ ਰੂਪ ਚ ਮੁਸਲਮਾਨ ਨੌਜਵਾਨਾਂ ਨੂੰ ਫਸਾਇਆ ਗਿਆ। ਜਦੋਂ ATS ਬਣੀ ਇਸ ਸੰਬੰਧ ਦੇ ਵਿੱਚ ਉਹਦਾ ਮੁਖੀ ਹਿੰਮਤ ਕਰਕਰੇ ਬਣਿਆ ਤਾਂ ਫਿਰ ਉਹਨੇ ਕਿਹਾ ਨਹੀਂ ਇਹ ਜਿਹੜੀਆਂ ਹਿੰਦੂ ਅੱਤਵਾਦੀ ਜਥੇਬੰਦੀਆਂ ਹੈਗੀਆਂ RSS ਨਾਲ ਸੰਬੰਧਿਤ ਅਭਿਨਵ ਭਾਰਤ ਹੈਗੀਆਂ ਜਾਂ ਕਰਨਲ ਪ੍ਰੋਹਤ ਜਾਂ ਇਹਨਾਂ ਦੇ ਸਾਰਿਆਂ ਦੇ ਨਾਂ ਆਏ। ਫਿਰ ਉਹਨਾਂ ਮੁਸਲਮਾਨਾਂ ਨੂੰ ਡਿਸਚਾਰਜ ਕਰਾ ਕੇ ਹਿੰਦੂ ਜਥੇਬੰਦੀਆਂ ਦੇ ਬੰਦਿਆਂ ਨੂੰ ਵਿੱਚ ਦੋਸ਼ੀ ਰੱਖਿਆ ਗਿਆ। ਹੁਣ ਹਿੰਦੂ ਜਥੇਬੰਦੀਆਂ ਵਾਲਿਆਂ ਦੀ ਸਰਕਾਰ ਆ ਗਈ, ਹੁਣ ਉਹਨਾਂ ਨੂੰ ਬੇਲਾਂ ਤੇ ਉਹਨਾਂ ਦੇ ਕੇਸ ਜਿਹੜੇ ਖਾ ਦਿੰਦੇ। ਸੋ ਇਸ ਗੱਲ ਦਾ ਕੋਈ ਮਤਲਬ ਨਹੀਂ ਹੈਗਾ ਕਿ ਦੋਸ਼ੀ ਕੌਣ ਹੈਗਾ ਜਾਂ ਨਹੀਂ ਹੈਗਾ, ਇਹ ਅਦਾਲਤਾਂ ਨੇ ਬਹੁਤ ਬਾਅਦ ਦੇ ਵਿੱਚ ਦੇਖਣਾ, 3-4 ਸਾਲ ਲੱਗ ਜਾਣੇ ਆ।
ਇਸ ਗੱਲ ਦਾ ਮਤਲਬ ਹੈਗਾ ਵੀ ਜਾਂਚ ਕੌਣ ਕਰ ਰਿਹਾ ਤੇ ਕਿਸ ਮਨਸ਼ਾ ਦੇ ਨਾਲ ਕਰ ਰਿਹਾ। ਸੋ ਇਹ ਕੇਸ ਦੀ ਜਾਂਚ ਉਸ ਦਿਨ ਤੋਂ ਹੀ ਸ਼ੁਰੂ ਹੋਈ ਦਿਸਦੀ ਹੈ ਜਦੋਂ ਤੋਂ ਕੈਪਟਨ ਸਾਹਿਬ ਬਾਹਰ ਬੈਠੇ ਸਿੱਖਾਂ ਨੂੰ ਇਹ ਗਾਲਾਂ ਕੱਢਣ ਦੇ ਉੱਤੇ ਜਾਂ ਉਹ ਅਹੁਦਿਆਂ ਦੇ ਵਿੱਚ ਡਿਫੈਂਸ ਮਿਨਿਸਟਰ ਨੂੰ, ਅਜੀਤ ਸੱਜਣ ਨੂੰ ਜਾਂ ਬਾਅਦ ਜਗਮੀਤ ਸਿੰਘ ਨੂੰ ਉਹਨਾਂ ਨੂੰ ਨਾਲ ਜੋੜਨ ਦੀ ਗੱਲ ਕੀਤੀ ਗਈ। ਹੁਣ ਬਾਹਰ ਵਿਦੇਸ਼ੀ ਸਿੱਖਾਂ ਦੇ ਨਾਲ ਇਹੋ ਜਿਹੀ ਗੱਲ ਜੋੜ ਕੇ ਫਿਰ ਉਸ ਤੋਂ ਹੀ ਸਿੱਧ ਹੁੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਉਧਰ ਨੂੰ ਜੋੜ ਕੇ। ਸੋ ਇਨਵੈਸਟੀਗੇਸ਼ਨ ਕੀ ਆ, ਕੀ ਆਇਆ, ਇਹਦਾ ਕਨਕਲੂਜਨ ਕੋਰਟਾਂ ਦੇ ਵਿੱਚ ਨਿਕਲਣਾ। ਅਜੇ ਪੁਲਿਸ ਦੀਆਂ ਸਟੋਰੀਆਂ ਹੈਗੀਆਂ, ਇਹ ਕਹਾਣੀਆਂ ਹੈ। ਇਹ ਹੋ ਸਕਦਾ ਗਗਨੇਜਾ ਕੇਸ ਦੇ ਵਿੱਚ CBI ਕੁਛ ਹੋਰ ਗੱਲ ਕਹੇ, CBI ਨੂੰ ਮਿਲਿਆ ਹੋਇਆ ਉਹ ਕੇਸ, NIA ਰਵਿੰਦਰ ਗਸਾਈ ਦੇ ਵਿੱਚ ਕੁਛ ਹੋਰ ਗੱਲ ਕਹੇ। ਇਹ ਕੋਈ ਜਿਹੜੇ ਪੱਕੇ ਨਹੀਂ ਹੈਗੇ ਵੀ ਹਾਂ ਇਹ ਫਾਈਨਲ ਕੁਛ ਨਹੀਂ ਹੈਗਾ। ਹਾਂਜੀ ਜੀ ਮੰਜਪੁਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਫਾਰਮਲੀ ਹਜੇ ਤੱਕ ਕਿਸੇ ਵੀ ਕੇਸ ਦੇ ਵਿੱਚ ਕਿਸੇ ਵੀ ਜਿਹੜੀਆਂ ਅਰੈਸਟ ਵੀ 5 ਅੱਜ ਦਿਖਾਈਆਂ ਗਈਆਂ ਨੇ ਹੁਣ ਤੱਕ ਪੰਜਾਬ ਪੁਲਿਸ ਵੱਲੋਂ, ਉਹਨਾਂ ਨੂੰ ਨਹੀਂ ਨਾਮਜ਼ਦ ਕੀਤਾ ਗਿਆ ਹੈਗਾ। ਪਰ ਮੀਡੀਆ ਦੇ ਵੱਲੋਂ ਕਿਤੇ ਨਾ ਕਿਤੇ ਜਿਹੜਾ ਡਾਇਰੈਕਟਲੀ ਹੈਗਾ, ਖਾਸ ਤੌਰ ਤੇ ਹਰਦੀਪ ਸਿੰਘ ਸ਼ੇਰਾ ਨੂੰ ਜਿਹੜਾ RSS ਆਗੂ ਗਗਨੇਜਾ ਦੇ ਕਤਲ ਕੇਸ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜੋੜ ਕੇ ਦੇਖਿਆ ਨਹੀਂ ਜਾ ਰਿਹਾ, ਬਲਕਿ ਇਹ ਕਹਿ ਲਿਆ ਜਾਵੇ ਕਿ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਡਾਇਰੈਕਟਲੀ ਉਸ ਕੇਸ ਦੇ ਵਿੱਚ ਜਿਹੜੇ ਨੇ ਇਨਵੋਲਵ ਨੇ ਤੇ ਹਰਮਿੰਦਰ ਸਿੰਘ ਮਿੰਟੂ ਨੂੰ ਵੀ ਉਸ ਦੇ ਨਾਲ ਜੋੜਿਆ ਗਿਆ ਜਿਵੇਂ ਤੁਸੀਂ ਦੱਸ ਰਹੇ ਹੋ। ਸੋ ਓਵਰਆਲ ਤੁਹਾਨੂੰ ਲੱਗਦਾ ਕਿ ਪੰਜਾਬ ਪੁਲਿਸ ਦਾ ਜਿਵੇਂ ਇਹ ਓਵਰਆਲ ਵਰਤਾਰਾ ਹੈਗਾ, ਤੁਸੀਂ ਕੁਝ ਕੇਸਿਸ ਦੀ ਗੱਲ ਕੀਤੀ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਾਅਦ ਦੇ ਵਿੱਚ ਜਾ ਕੇ ਬਦਲ ਜਾਂਦੀ ਹੈ, ਸੋ ਇੱਦਾਂ ਦੇ ਮਾਮਲਿਆਂ ਦੇ ਵਿੱਚ ਮੀਡੀਆ ਵੱਲੋਂ ਇਸ ਹਿਸਾਬ ਨਾਲ ਉਹਨੂੰ ਪ੍ਰੋਜੈਕਟ ਕਰਨਾ ਸਮਾਜ ਦੇ ਲਈ, ਖਾਸ ਤੌਰ ਤੇ ਸਿੱਖਾਂ ਦਾ ਜੋ ਇੱਕ ਅਕਸ ਹੈਗਾ ਸਮਾਜ ਦੇ ਵਿੱਚ, ਉਹਨੂੰ ਅੱਤਵਾਦ ਨਾਲ ਜੋੜ ਕੇ ਪੇਸ਼ ਕਰਨ ਦੀ ਲਾਈਨ ਦੇ ਉੱਪਰ ਇਹ ਕੋਈ ਚੰਗਾ ਉਹ ਹੈਗਾ ਰੁਝਾਨ, ਜਾਂ ਜਿਹੜਾ ਇਹ ਰੁਝਾਨ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਇਹਦੇ ਚ ਤਾਂ ਹੈਗਾ ਮੀਡੀਆ ਸਾਰਾ ਇੱਕ ਪਾਸਾ ਰਿਪੋਰਟਿੰਗ ਕਰਦਾ। ਕੁਛ ਮੀਡੀਆ ਨੇ ਦਿੱਤੀਆਂ ਵੀ ਉਹਦੇ ਪਰਿਵਾਰ ਦੇ ਨਾਲ ਜਾਂ ਇਲਾਕੇ ਦੇ ਲੋਕਾਂ ਨਾਲ ਵੀ ਇੰਟਰਵਿਊ ਕਰਕੇ ਵੀ ਉਹ ਯਕੀਨ ਨਹੀਂ ਕਰਦੇ ਉਹ ਸੀਗੇ ਜਾਂ ਉਹਦਾ ਬਹੁਤ ਵਧੀਆ ਪਰਿਵਾਰ ਸੀਗਾ। ਕਿਸੇ ਨੂੰ ਇਹ ਵੀ ਗੱਲਾਂ ਜਿਹੜੀਆਂ ਕੁਛ ਹਿੱਸੇ ਵੱਲੋਂ ਕੀਤੀ ਗਈਆਂ, ਪਰ ਜਿਹੜਾ ਮੇਨ ਸਟ੍ਰੀਮ ਮੀਡੀਆ ਹੈਗਾ ਉਹ ਹਮੇਸ਼ਾ ਹੀ ਇਸੇ ਤਰ੍ਹਾਂ ਹੀ ਸਿੱਖ ਅੱਤਵਾਦੀ, ਪਾਕਿਸਤਾਨ, ਖਾਲਿਸਤਾਨ, 3-4 ਗੱਲਾਂ ਜਿਹੜੀਆਂ ਇਹ ਕਰਕੇ ਤੇ ਉਹਨੂੰ ਹਿੰਦੂ ਜਿਹੜਾ ਵਰਗ ਆ ਉਹਨੂੰ ਇੱਕ ਡਰਾਉਣ ਦਾ ਯਤਨ ਕਰਦੇ ਆ। ਉਹ ਜਿੱਦਾਂ ਕਹਿ ਲਓ ਵੀ ਵੋਟ ਜਿਹੜੀ ਪੋਲੀਟਿਕਸ ਦੇ ਤਹਿਤ ਉਹ ਸਾਰਾ ਕੁਛ ਮੀਡੀਆ ਮੈਨ ਹੈ ਜਿਹੜਾ ਮੋਦੀ ਨੇ ਆਲਰੇਡੀ ਕੀਤਾ ਹੋਇਆ। ਦੂਜੀ ਜਿਹੜੀ ਗੱਲ ਵੀ ਇੱਦਾਂ ਦੀਆਂ ਗੱਲਾਂ ਹੋ ਰਹੀਆਂ, ਹੁਣ ਜਦੋਂ ਸਾਡੀ ਵੀ ਅਰੈਸਟ ਹੋਈ ਸੀ 2009 ਦੇ ਵਿੱਚ, ਤੇ ਉਹਦੇ ਚ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸਾਂ, ਉਹਦੇ ਚ ਅਖਬਾਰਾਂ ਦੇ ਵਿੱਚ ਖਬਰਾਂ ਆਈਆਂ ਵੀ 43 ਅੱਤਵਾਦੀਆਂ ਦੇ ਖਾਤਿਆਂ ਦੇ ਰਾਹੀਂ ਪੈਸੇ ਜਾਂਦੇ ਸਨ। ਉਹ ਮੈਨੂੰ ਪਤਾ ਸੀ ਜਾਂ ਪਾਰਟੀ ਦੇ ਬੰਦੇ ਜਿਹੜੇ ਅਸੀਂ ਭਾਈ ਦਲਜੀਤ ਸਿੰਘ ਬਿੱਟੂ ਨਹੀਂ ਰਹਿ ਸੀ, ਸਾਨੂੰ ਪਤਾ ਸੀ ਕਿ ਉਹ ਅੱਤਵਾਦੀਆਂ ਦੇ ਕਿਸੇ ਦੇ ਖਾਤੇ ਨਹੀਂ ਸੀ, ਉਹ ਪੱਤਰਕਾਰਾਂ ਦੇ ਖਾਤੇ ਸੀਗੇ ਜਿਨ੍ਹਾਂ ਦੇ ਇਸ਼ਤਿਹਾਰਾਂ ਦੇ ਵਾਸਤੇ ਜਿਨ੍ਹਾਂ ਨੂੰ ਪੈਸੇ ਦਿੱਤੇ ਗਏ, ਜਾਂ ਕੁਝ ਵਕੀਲਾਂ ਦੇ ਖਾਤੇ ਸੀ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਲਈ ਉਹਨਾਂ ਵਕੀਲਾਂ ਨੂੰ ਫੀਸਾਂ ਦਿੱਤੀਆਂ। ਪਰ ਸਾਡੀ ਏਡੇ ਰੌਲੇ ਰੱਪੇ ਚ ਸਾਡੀ ਟੂਟੀ ਥੋੜ੍ਹਾ ਸੁਣੀ ਗਈ। ਸਾਡੀ ਗੱਲ ਤਾਂ ਉਦੋਂ ਹੀ ਸਾਹਮਣੇ ਆਈ ਜਦੋਂ ਕੋਰਟ ਦੇ ਵਿੱਚ ਐਗਜ਼ਾਮਿਨ ਹੋਏ ਗਵਾ ਵੀ ਹਾਂ ਇਹ ਕੌਣ ਆ, ਫਲਾਨਾ ਵਕੀਲ ਜਿਹੜਾ ਹੈਗਾ ਉਹ ਲਾਲ ਸਿੰਘ ਦਾ ਗੁਜਰਾਤ ਦਾ ਹਾਈ ਕੋਰਟ ਨਾਲ ਸੰਬੰਧਿਤ ਆ, ਪੰਜਾਬ ਹਰਿਆਣਾ ਹਾਈ ਕੋਰਟ ਦਾ, ਆ ਜੰਮੂ ਹਾਈ ਕੋਰਟ ਦਾ, ਇਹ ਪੱਤਰਕਾਰ HS ਬਾਵਾ ਜਾਂ ਕਈ ਪੱਤਰਕਾਰ ਸੀਨੀਅਰ ਵੀ ਉਹਨਾਂ ਦੇ ਨਾਮ ਵਿੱਚ ਸੀਗੇ। ਸੋ ਇਹੋ ਜਿਹੀਆਂ ਗੱਲਾਂ ਕਰਨੀਆਂ ਮੀਡੀਆ ਦਾ ਇੱਕ ਮੇਨ ਸਟ੍ਰੀਮ ਮੀਡੀਆ, ਜਿੱਥੇ ਉੱਥੇ ਸਿੱਖ ਦਿਸ ਪੈਂਦਾ। ਜਿਵੇਂ ਹੁਣ ਵਿਪਨ ਸ਼ਰਮਾ ਕਤਲ ਕੇਸ ਅੰਮ੍ਰਿਤਸਰ ਚ ਪਹਿਲਾਂ ਹੀ ਦਿਨ ਤੋਂ ਰੌਲਾ ਪਾਇਆ ਉਹਨਾਂ ਨੇ, ਨਹੀਂ ਸਿੱਖ ਅੱਤਵਾਦੀਆਂ ਨੇ ਕਰਤਾ, ਉਹ ਹਿੰਦੂ ਅੱਤਵਾਦੀਆਂ ਨਾਲ ਜਥੇਬੰਦੀਆਂ ਨੇ ਮੁਜ਼ਾਹਰੇ ਵੀ ਕੀਤੇ, ਅੰਮ੍ਰਿਤਸਰ ਬੰਦ ਵੀ ਕਰਾਇਆ। ਪਰ ਹੁਣ ਅੰਤ ਨਿਕਲ ਕੇ ਗੱਲ ਹੋਈ ਵੀ ਉਹਨਾਂ ਦੀ ਆਪਸੀ ਰੰਜਿਸ਼ ਦੇ ਵਿੱਚ ਗੈਂਗਸਟਰਾਂ ਨੇ ਜਿਹੜਾ ਉਹ ਸਾਰਾ ਉਹ ਕਾਰਾ ਕੀਤਾ ਹੈਗਾ, ਉਹਦੇ 3-4 ਬੰਦੇ ਸ਼ਾਇਦ ਫੜੇ ਵੀ ਆ, ਜਿੱਥੋਂ ਤੱਕ ਮੀਡੀਆ ਰਿਪੋਰਟਾਂ ਹੈਗੀਆਂ। ਇਹ ਜਿੱਦਾਂ ਅਸੀਂ ਸ਼ਿੰਗਾਰ ਬਲਾਸਟ ਦੀ ਗੱਲ ਕਰ ਲਈਏ, ਸਿੱਖ ਨੌਜਵਾਨਾਂ ਦੇ ਕਿੰਨੇ ਉਦੋਂ 100 ਦੇ ਕਰੀਬ ਸਿੱਖ ਨੌਜਵਾਨ ਜਿਹੜੇ ਫੜ ਕੇ CIਆਂ ਸਟਾਫਾਂ ਦੇ ਵਿੱਚ ਤਸ਼ੱਦਦ ਕੀਤੇ, ਉਹ 4 ਨੌਜਵਾਨਾਂ ਨੂੰ ਦੋਸ਼ੀ ਬਣਾਇਆ, ਇੱਕ ਜੇਲ੍ਹ ਦੇ ਵਿੱਚ ਹੀ ਡੈਥ ਹੋ ਗਈ ਉਹਦੀ, 3 ਫਿਰ ਅੰਤ ਦੇ ਵਿੱਚ ਬਰੀ ਹੋ ਗਏ। 7 ਸਾਲਾਂ ਬਾਅਦ ਉਹ ਬਰੀ ਹੋ ਗਏ, ਕੋਰਟ ਨੇ ਅਦਾਲਤ ਨੇ ਬਰੀ ਕਰਤੇ ਵੀ ਇਹਨਾਂ ਨੇ ਨਹੀਂ ਬਲਾਸਟ ਕੀਤਾ ਹੈਗਾ, ਇਹ ਦੋਸ਼ੀ ਨਹੀਂ ਹੈਗੇ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਮੀਡੀਆ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਕਿਸੇ ਨੂੰ ਇੱਕ ਜ਼ਿੰਮੇਵਾਰ ਸ਼ਹਿਰੀ ਬ੍ਰਿਟਿਸ਼ ਦਾ ਹੈਗਾ। ਹੁਣ ਦੂਜੇ ਪਾਸੇ ਗੱਲ ਹੈ ਜੀ, ਕੱਲ ਜਦੋਂ ਮੈਂ ਮੋਗੇ ਗਿਆ, ਜਦੋਂ ਮੈਂ ਅਜੇ ਉਹਦੇ ਵੱਲੋਂ ਪੇਸ਼ ਨਹੀਂ ਹੋਇਆ, ਉਹਨਾਂ ਪਰਿਵਾਰ ਨੂੰ ਕੋਲ ਵਕੀਲ ਸਾਹਿਬ ਕੀਤੇ ਹੋਏ ਸੀ, ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਨੂੰ ਵੀ ਕੋਰਟ ਨੇ ਸੱਦਿਆ ਨਹੀਂ। ਵਕੀਲ ਸਾਹਿਬ ਨੂੰ ਆਪ ਹੀ ਚੁੱਪ ਕਰਕੇ 1 ਮਿੰਟ ਪੁਲਿਸ ਆਈ, ਸਾਈਨ ਕਰਾਏ ਜੱਜ ਦੇ, ਰਿਮਾਂਡ ਲੈ ਕੇ 4 ਦਿਨ ਦਾ ਚਲੇ ਗਏ। ਉੱਥੇ ਬ੍ਰਿਟਿਸ਼ ਹਾਈ ਕਮਿਸ਼ਨ ਅਧਿਕਾਰੀ ਦੀ ਇੱਕ ਲੇਡੀ ਸੀ ਮੈਡਮ,
ਇੱਕ ਇੰਡੀਅਨ ਜੈਂਟਲਮੈਨ ਸੀਗਾ, ਉਹਨਾਂ ਨੂੰ ਵੀ ਮਿਲ ਨਹੀਂ ਦਿੱਤਾ। ਉਹਨਾਂ ਨੇ SSP ਨਾਲ ਸੰਪਰਕ ਬਣਾਇਆ, SSP ਨੇ ਕਰਤੀ ਵੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਰਾਹੀਂ ਆਓ ਤੇ ਤੁਹਾਨੂੰ ਮਿਲ, ਉਹਨਾਂ ਤੋਂ ਇਜਾਜ਼ਤ ਲੈ ਕੇ ਅਸੀਂ ਤਾਂ ਨਹੀਂ ਮਿਲ ਦੇਣਾ। ਇੱਕ ਪਾਸੇ ਜੇ ਦੇਖੀਏ ਕੁਲਭੂਸ਼ਣ ਜਾਦਵ ਵਾਸਤੇ ਇੰਟਰਨੈਸ਼ਨਲ ਲੈਵਲ ਤੇ ਰੌਲਾ ਪਾਉਂਦੇ ਆ, ਦੂਜੇ ਪਾਸੇ ਆਪਣੇ ਮੁਲਕ ਦੇ ਵਿੱਚ UK ਦੇ ਜਿਹੜੀ ਆ ਉਹ ਅਧਿਕਾਰੀਆਂ ਨੂੰ ਜਿਹੜਾ ਏਦਾਂ ਦੁਤਕਾਰ ਦਿੰਦੇ, ਦਿੱਲੀ ਤੋਂ ਚੱਲ ਕੇ ਉਹ ਮੌਕੇ ਪਹੁੰਚੇ। ਇਹ ਦੋਹਰੇ ਮਾਪਦੰਡ ਹੈਗੇ ਆ। ਮੀਡੀਆ ਇੱਕ ਪਾਸੜ ਕਾਰਵਾਈ ਕਰਦਾ, ਉਹਦੇ ਵਿੱਚ ਇੱਕ ਸਿੱਖ ਲਈ ਸਰਵਾਈਵ ਕਰਨਾ, ਗੁਰੂ ਵੀ ਬਲ ਬਖਸ਼ੇ ਦਾ ਸਰਵਾਈਵ ਕਰ ਸਕਦਾ। ਜੀ ਬਿਲਕੁਲ, ਜਿਵੇਂ ਤੁਸੀਂ ਦੱਸ ਰਹੇ ਹੋ ਮੰਚਪੁਰ ਸਾਹਿਬ, ਕਿਤੇ ਨਾ ਕਿਤੇ ਗੱਲ ਜ਼ਰੂਰ ਜਿਹੜੀ ਦੇਖਣ ਨੂੰ ਮਿਲਦੀ ਹੈ। ਪਰ ਜੇ ਇਹਨੂੰ ਓਵਰਆਲ ਦੇਖਣਾ ਹੋਵੇ ਤਾਂ ਜਿਵੇਂ ਇਹ ਜਿਹੜੀ ਗੱਲ ਇਹਨੂੰ ਖਾੜਕੂਵਾਦ ਨਾਲ ਜੋੜ ਕੇ ਇਹਨਾਂ ਸਾਰੇ ਕੇਸਾਂ ਨੂੰ ਤੇ ਪਾਕਿਸਤਾਨ ਦੀ ISI ਨਾਲ ਜੋੜ ਕੇ ਇਹ ਗੱਲ ਬਣਾਈ ਜਾ ਰਹੀ ਹੈ, ਪੇਸ਼ ਕੀਤੀ ਜਾ ਰਹੀ ਹੈ, ਇਹਦੇ ਵਿੱਚ ਕਿੰਨੀ ਕੁ ਸੱਚਾਈ ਜਾਪਦੀ ਹੈ? ਜਾਂ ਇਹ ਗੱਲ ਜਿਹੜੇ ਪੁਲਿਸ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ, ਖਾਸ ਤੌਰ ਤੇ ਜਦੋਂ ਅਸੀਂ DGP ਅਰੋੜਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਹਾਂ, ਉਹਨਾਂ ਵੱਲੋਂ ਸਿੱਧੇ ਤੌਰ ਤੇ ਇਹਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਇਹਨਾਂ ਕਤਲਾਂ ਨੂੰ ਦੇ ਪਿੱਛੇ ਕੌਣ ਹੋ ਸਕਦੇ ਨੇ, ਉਹਦੇ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਪਾਕਿਸਤਾਨ ਦੀ ISI ਦਾ ਨਾਮ ਜਿਹੜਾ ਹੈ ਉਹ ਸਿੱਧੇ ਤੌਰ ਤੇ ਉਹਨਾਂ ਨੇ ਜੋੜਿਆ ਵੀ ਇਹ ਨੇ ਇਹਦੇ ਪਿੱਛੇ। ਇਹਨੂੰ ਤੁਸੀਂ ਕਿੰਨਾ ਕੁ ਜਾਇਜ਼ ਮੰਨਦੇ ਹੋ ਇਹਨਾਂ ਦਾਅਵਿਆਂ ਨੂੰ? ਨਹੀਂ ਦੇਖੋ, ਉਹਦੇ ਚ ਤਾਂ ਹੁਣ ਜਥੇਬੰਦੀ ਜਾਂ ਕਿਸੇ ਦਾ ਵੀ ਨਾਮ, ਉਹਦੇ ਬਾਰੇ ਤਾਂ ਨਹੀਂ ਮੈਂ ਕੋਈ ਕਮੈਂਟ ਕਰਨਾ ਚਾਹੁੰਦਾ ਵੀ ਹੈ ਜਾਂ ਨਹੀਂ ਹੈ। ਉਹ ਤਾਂ ਔਨ ਕਾਲ ਜਦੋਂ ਪੁਲਿਸ ਚਾਰਜ ਸ਼ੀਟ ਦਊਗੀ ਆਮ ਤੌਰ ਤੇ ਹੀ ਲਿਖ ਦਿੱਤਾ। 2-3 ਜਥੇਬੰਦੀਆਂ ਦਾ ਨਾਮ ਆਮ ਚਲਾਨਾ ਚ ਜਿੰਨੇ ਕੁ ਪਿਛਲੇ 10 ਸਾਲਾਂ ਚ ਪੜ੍ਹੇ ਆ, ਦਸ਼ਮੇਸ਼ ਰੈਜੀਮੈਂਟ ਦਾ, ਬੱਬਰ ਖਾਲਸਾ ਜਿੰਦਾਬਾਦ ਫੋਰਸ, ਨੀਟਾ, ਜਿੰਨਾ ਚਿਰ ਤੱਕ ਭਾਈ ਤਾਰਾ ਹਰਨ ਸੀਗਾ ਉਹਦਾ ਨਾਮ ਵਿੱਚ ਪਾ ਦੇਣਾ, ਚਾਚਾ ਵਧਾਵਾ ਸਿੰਘ ਦਾ ਨਾਮ ਪਾ ਦੇਣਾ। ਏਦਾਂ ਦੀਆਂ ਜਿਹੜੀਆਂ, ਜਾਂ ਹੁਣ ਜਿਹੜੇ PhD ਕੋਈ ਹੈਗਾ ਹਰਦੀਪ ਸਿੰਘ, ਉਹਦਾ ਨਾਮ ਵੀ ਲਿਬਰੇਸ਼ਨ ਫੋਰਸ। ਮੀਟੂ ਆਲਰੇਡੀ 14 ਤੋਂ ਜੇਲ੍ਹ ਦੇ ਵਿੱਚ ਹੈਗਾ, ਉਹਨੂੰ ਲਿਆ ਕੇ ਹੁਣ 16-17 ਦੇ ਵਿੱਚ ਕਤਲਾਂ ਲਈ ਮੀਟੂ 14 ਤੋਂ ਜੇਲ੍ਹ ਦੇ ਵਿੱਚ ਬੈਠਾ। ਆਪ ਇੱਕ ਪਾਸੇ ਕਹੀ ਜਾਂਦੇ ਵੀ ਹਰਦੀਪ ਸਿੰਘ ਸ਼ੇਰਾ 21 ਸਾਲ ਦਾ ਹੈਗਾ, ਜਿਹੜਾ ਐਜ ਪਰ ਜੋ ਆਈ ਆ ਉਹਨਾਂ ਦੀ ਪ੍ਰੈਸ, ਤੇ ਮੀਟੂ ਨੂੰ 18 ਸਾਲ ਦੀ ਉਮਰ ਚ ਮਿਲਿਆ ਸੀ ਉਹ ਇਟਲੀ ਦੇ ਵਿੱਚ। 18 ਸਾਲ ਉਹ ਸੀਗਾ ਜਦੋਂ 2015 ਚ, ਮੀਟੂ ਤਾਂ 14 ਤੋਂ ਜੇਲ੍ਹ ਦੇ ਵਿੱਚ ਬੈਠਾ ਹੈਗਾ। 15 ਦੇ ਵਿੱਚ ਕਿਵੇਂ 18 ਸਾਲ ਦੀ ਉਮਰ ਦੇ ਵਿੱਚ ਜਿਹੜਾ ਮਿਲ ਸਕਦਾ ਹੈਗਾ ਉਹ। ਸੋ ਇਹੋ ਜਿਹੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਵੀ ISI ਦੇ ਨਾਲ ਹੁਣ ਹਥਿਆਰ ਤਾਂ ਕੋਈ ਵੀ ਪਾਕਿਸਤਾਨ ਤੋਂ ਲਿਆਂਦਾ ਹੋਇਆ ਬਰਾਮਦ ਨਹੀਂ ਹੋਇਆ। ਵੀ ISI ਨੇ ਕੀ ਮਦਦ ਕੀਤੀ? ISI ਦੇ ਨਾਲ ਪੈਸੇ ਜਿਹੜੇ ਐਜ ਪਰ ਪ੍ਰੋਸੀਕਿਊਸ਼ਨ ਸਟੋਰੀ UK ਦੇ ਉਹਦੇ ਉੱਤੇ ਐਲੀਗੇਸ਼ਨ ਲਾਏ, UK ਤੋਂ ਪੈਸੇ ਆ ਗਏ, ਹਥਿਆਰ ਪੰਜਾਬ ਤੋਂ ਜੇ ਖਰੀਦਿਆ, ਤੇ ISI ਨੇ ਉਹਦੇ ਵਿੱਚ ਕੀ ਮਦਦ ਕੀਤੀ? ਇਹ ਤਾਂ ਉਹ ਇੱਕ ਵੱਡਾ ਦੁਸ਼ਮਣ ਨੂੰ ਵੱਡਾ ਕਰਕੇ ਦਿਖਾਉਣਾ ਵੀ ਉਹੀ ਸਾਰਾ ਕੁਝ ਕਰਦੇ ਆ ਤੇ ਲੋਕਾਂ ਦੇ ਵਿੱਚ ਪ੍ਰਭਾਵ ਬਣਾਉਣਾ। ਪੰਜਾਬ ਦੇ ਹਾਲਾਤ ਖਰਾਬ ਕਰਨ ਵਾਲੀ ਗੱਲ ਹੈਗੀ, ਪੁਲਿਸ ਇਹਦੇ ਲਈ ਜ਼ਿੰਮੇਵਾਰ ਹੈਗੀ ਆ। ਇੱਥੇ ਇੱਕ ਗੱਲ ਦੇਖੋ ਤੁਸੀਂ, ਪੁਲਿਸ ਦੀ ਜਿਹੜੇ ਤਾਂ ਇਹ ਕਤਲ ਹੋਏ ਆ, 7 ਘਟਨਾਵਾਂ ਹੋਈਆਂ ਜਿਨ੍ਹਾਂ ਦੇ ਵਿੱਚ 7 ਬੰਦਿਆਂ ਦੇ ਕਤਲ ਹੋਏ ਆ, ਉਹ ਸਾਰਿਆਂ ਦੇ ਵਿੱਚ ਇਨੀਸ਼ਲੀ ਅਨਨੋਨ ਬੰਦਿਆਂ ਦੇ ਉੱਤੇ ਪਰਚਾ ਸੀਗਾ, ਅਣਪਛਾਤੇ ਬੰਦਿਆਂ ਦੇ ਉੱਤੇ ਜੀ ਇਹ ਪਰਚਾ। ਅਣਪਛਾਤੇ ਬੰਦੇ ਸੀਗੇ, 2 ਮੋਟਰਸਾਈਕਲ ਤੇ ਆਏ, ਅਣਪਛਾਤੇ ਬੰਦੇ ਸੀ, ਉਹ ਤਾਂ ਪਛਾਣ ਲੈ ਗਏ। ਜਿਹੜੇ ਪਛਾਣੇ ਹੋਏ ਆਲਰੇਡੀ ਬਹਿਬਲ ਕਲਾਂ ਚ ਗੋਲੀ ਚਲਾ ਰਹੇ ਪੁਲਿਸ ਵਾਲੇ, ਉਹ ਅਣਪਛਾਤੇ ਦੱਸ ਕੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਉੱਥੇ ਪਤਾ SHO ਲੋਕ ਦੱਸਦੇ ਆ ਵੀ SHO ਆਹ ਸੀਗਾ, SSP ਆਹ ਸੀ, IG ਉਮਰਾ ਨੰਗਲ ਸੀ, ਜਿਹੜੇ ਰਿਕਸ਼ਾ ਦੇ ਨਾਲ ਗੋਲੀ ਚੱਲੀ ਆ। ਤੇ ਫਿਰ ਸਮੀਰ ਸੈਣੀ ਦਾ ਵੀ ਨਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਵੀ ਉਹਨੇ ਕਾਰਨ ਕੀਤੀ। ਉਹਦੇ ਕਿਸੇ ਸਮੀਰ ਸੈਣੀ ਨੇ ਆਪਣੇ ਆਪ ਕਹਿੰਦਾ ਸੁਖਬੀਰ ਬਾਦਲ ਦਾ ਹੱਥ ਹੋਊਗਾ। ਸੋ ਜਿਹੜੇ ਪਛਾਣੇ ਹੋਏ ਬੰਦੇ ਨੇ, ਦੋਸ਼ੀ ਨੇ, ਉਹਨਾਂ ਨੂੰ ਤਾਂ ਅਣਪਛਾਤੇ ਦੱਸਿਆ ਜਾ ਰਿਹਾ। FIR ਦੇ ਵਿੱਚ ਲਿਖਿਆ ਵੀ ਅਣਪਛਾਤੇ ਹੈ, ਪੁਲਿਸ ਵਾਲਿਆਂ ਨੇ ਗੋਲੀਆਂ ਚਲਾਈਆਂ। ਜਿਹੜੇ ਅਣਪਛਾਤੇ ਉਹਨਾਂ ਨੂੰ ਪਛਾਣ ਵੀ ਲਿਆ ਗਿਆ। ਇਹ ਜਿਹੜੇ ਦੋਹਰੇ ਮਾਮਲਿਆਂ ਦੇ ਇਤਿਹਾਸ ਚ ਜਾਈਏ, ਜਗਦੀਸ਼ ਟਾਈਟਲ ਸੱਜਣ ਕੁਮਾਰ ਦੇ ਖਿਲਾਫ ਇੰਨੀਆਂ ਗਵਾਹੀਆਂ ਇੰਨੇ ਲੋਕ ਪਛਾਣ ਰਹੇ ਨੇ, ਉਹਨਾਂ ਨੂੰ ਤਾਂ ਕੋਈ ਪਛਾਣਨ ਦਾ ਯਤਨ ਨਹੀਂ ਕਰ ਰਿਹਾ। ਸੋ ਮੈਂ ਪਹਿਲਾਂ ਵੀ ਕਿਹਾ ਵੀ ਜਾਂਚ ਦੇ ਵਿੱਚ ਦੋਸ਼ੀ ਕੌਣ ਹੈਗਾ, ਦੋਸ਼ੀ ਕੌਣ ਨਹੀਂ ਹੈਗਾ, ਇਹ ਅੰਤ ਨੂੰ ਫੈਸਲਾ ਅਦਾਲਤ ਨਹੀਂ ਕਰਨਾ। ਪਰ ਜਾਂਚ ਕੌਣ ਕਰ ਰਿਹਾ ਤੇ ਕਿਸ ਮਨਸ਼ਾ ਦੇ ਨਾਲ ਕਰ ਰਿਹਾ, ਇਹ ਵੱਡੀ ਗੱਲ ਹੈਗੀ ਹੈ। ਵੀ ਜਾਂਚ ਹੁਣ ਹੋ ਰਹੀ ਹੈ ਕੈਪਟਨ ਸਰਕਾਰ ਵੱਲੋਂ। ਕੈਪਟਨ ਸਰਕਾਰ ਦਾ ਰੁਝਾਨ ਖਾਲਿਸਤਾਨ ਵਿਚਾਰਧਾਰਾ ਦੇ ਜਿਹੜਾ ਵਿਰੋਧੀ ਆ, ਉਹ ਜਿੰਨੇ ਸਿੱਖ ਦੁਨੀਆ ਦੇ ਵਿੱਚ, ਉਹਦੇ ਤੋਂ ਜਿਹੜਾ ਵੱਡੀ ਪੋਜੀਸ਼ਨ ਦੇ ਵਿੱਚ ਆ, ਕੈਪਟਨ ਨੂੰ ਉਹ ਰਜਵਾੜਾਸ਼ਾਹੀ ਖੂਨ ਹੋਣ ਕਰਕੇ ਉਹਨੂੰ ਚੰਗਾ ਨਹੀਂ ਲੱਗਦਾ। ਇਸ ਕਰਕੇ ਉਹਦੇ ਖਿਲਾਫ ਕੋਈ ਨਾ ਕੋਈ ਆਪ ਤਾਂ ਖਾਲਿਸਤਾਨ ਸਟੇਜ ਤੋਂ ਜਾ ਕੇ ਉੱਥੇ ਬੋਲਦਾ ਜਦੋਂ ਆਪਣਾ ਸਵਾਲ ਹੈਗਾ। ਹੁਣ ਲੱਗਦਾ ਵੀ ਮੇਰੇ ਤੋਂ ਉੱਚੇ ਉਹਦੇ ਤੇ ਕੋਈ ਬਹਿ ਗਿਆ।
ਸੋ ਉਹਨੂੰ ਇਸ ਗੱਲ ਦੀ ਉਹ ਜੈਲਸੀ ਜਾਂ ਈਗੋ ਪ੍ਰੋਬਲਮ ਜਾਂ ਹਿੰਦੂ ਸਟੇਟ ਦੇ ਉਹਦਾ ਮਾਣ ਸਤਿਕਾਰ ਲੈਣ ਦੇ ਵਾਸਤੇ ਇਹ ਸਾਰਾ ਕੁਝ ਜਿਹੜਾ ਕਰਦਾ ਹੈਗਾ। ਸੋ ਇਹ ਜਿਹੜੀਆਂ ਜਾਂਚਾਂ ਪੜਤਾਲਾਂ ਪੁਲਿਸ ਦੀਆਂ ਕਹਾਣੀਆਂ ਇਹ ਆਉਂਦੇ ਸਮਾਂ ਦੇ ਵਿੱਚ ਤੁਸੀਂ ਦੇਖੋਗੇ ਅਦਾਲਤਾਂ ਦੇ ਵਿੱਚ ਕਿਵੇਂ ਇਹਨਾਂ ਦੇ ਬਖਸ਼ੀਏ ਦੇੜਦੇ ਆ। ਜੀ ਬਿਲਕੁਲ ਮਨਪੁਰ ਸਾਹਿਬ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਨਿਗਾਹ ਰੱਖਾਂਗੇ ਕਿ ਜਿਹੜੇ ਕੇਸ ਨੇ ਇਹਨਾਂ ਦੀ ਡਾਇਰੈਕਸ਼ਨ ਜਿਸ ਹਿਸਾਬ ਨਾਲ ਹੁਣ ਸਪਿਨ ਦਿੱਤੀ ਜਾ ਰਹੀ ਹੈ, ਕੀ ਉਹ ਉਸ ਹਿਸਾਬ ਨਾਲ ਉਹਦੇ ਵਿੱਚੋਂ ਕੁਝ ਨਿਕਲਦਾ ਹੈ ਜਾਂ ਜਿਵੇਂ ਪਹਿਲੇ ਕੇਸਾਂ ਦੇ ਵਿੱਚ ਹੁੰਦਾ ਵੀ ਪਹਿਲਾਂ ਇਨਵੈਸਟੀਗੇਸ਼ਨ ਕਿਸੇ ਹੋਰ ਪੱਖ ਤੋਂ ਕੀਤੀ ਜਾਂਦੀ ਹੈ, ਨਾਮਜ਼ਦ ਬੰਦੇ ਹੋਰ ਕੀਤੇ ਜਾਂਦੇ ਨੇ, ਕਿਹਾ ਕੁਝ ਹੋਰ ਜਾਂਦਾ ਤੇ ਅੰਤ ਨੂੰ ਨਿਕਲ ਕੇ ਕੁਝ ਹੋਰ ਹੀ ਸਾਹਮਣੇ ਆਉਂਦਾ। ਸੋ ਇਸ ਵਰਤਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਅੰਤ ਦੇ ਵਿੱਚ ਖਾਸ ਤੌਰ ਤੇ ਜੇ ਸਿੱਖ ਨੌਜਵਾਨਾਂ ਦੀ ਗੱਲ ਕਰਨੀ ਹੋਵੇ, ਉਹਨਾਂ ਨੂੰ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਜਦੋਂ ਕਿ ਅਸੀਂ ਜਗਤਾਰ ਸਿੰਘ ਦਾ ਦੇਖ ਰਹੇ ਹਾਂ ਕਿ ਕਿਵੇਂ ਪਰਿਵਾਰ ਆਪਣੇ ਜਗਤਾਰ ਸਿੰਘ ਨੂੰ ਬੇਦੋਸ਼ਾ ਦੱਸਦਿਆਂ ਉਹ ਹਾਈ ਕਮਿਸ਼ਨ ਤੱਕ ਵੀ ਉਹਨਾਂ ਨੇ ਪਹੁੰਚ ਕੀਤੀ ਹੈ ਕਿ ਸਾਡੇ ਜਗਤਾਰ ਸਿੰਘ ਨੂੰ ਤੁਸੀਂ ਰਿਹਾ ਕਰਵਾਓ, ਤੇ ਇਹਨਾਂ ਹਾਲਾਤਾਂ ਦੇ ਵਿੱਚ ਕੌਮ ਦੇ ਜਿਹੜੇ ਨੌਜਵਾਨ ਨੇ ਉਹਨਾਂ ਲਈ ਕੀ ਮੈਸੇਜ ਹੈ? ਦੇਖੋ, ਇਹਨਾਂ ਥੋੜੀ ਜਿਹੀ ਹਾਈ ਕਮਿਸ਼ਨ ਬਾਰੇ ਕਹਿੰਦਾ, ਇਸ ਤੋਂ ਪਹਿਲਾਂ 2012 ਦੇ ਵਿੱਚ ਬ੍ਰਿਟਿਸ਼ ਨਾਗਰਿਕ ਜਸਵੰਤ ਸਿੰਘ ਆਜ਼ਾਦ ਕਰਿਆ ਸੀ ਭਾਈ ਦਲਜੀਤ ਸਿੰਘ ਬਿੱਟੂ। ਇਨੀਸ਼ੀਅਲੀ ਤੌਰ ਤੇ ਭਾਈ ਦਲਜੀਤ ਸਿੰਘ ਬਿੱਟੂ ਦਾ ਕੇਸ ਮੈਂ ਸਾਰਾ ਕੀਤਾ ਸੀ, ਇਨੀਸ਼ੀਅਲੀ ਤੌਰ ਦੇ ਉੱਤੇ ਜਸਵੰਤ ਸਿੰਘ ਦਾ ਕੇਸ ਨਹੀਂ ਕੀਤਾ, ਬਾਅਦ ਚੋਂ ਉਹਨੇ ਕੋਈ ਸਾਰੇ ਕੀਤੇ ਸੀ। ਸਮਾਜ ਤੱਕ ਬਹਿਸ ਨਹੀਂ ਕੀਤੀ ਉਸ ਕੇਸ ਦੀ। ਜਿਹੜੀ ਉਸ ਸਮੇਂ ਦੀ ਯੂਕੇ ਐਮਬੈਸੀ ਵਾਲਿਆਂ ਨਾਲ ਜਿਹੜੀ ਈਮੇਲ ਖਤੋਖਤਾ ਹੁੰਦੀ ਰਹਿੰਦੀ ਸੀ, ਮੈਂ ਦੱਸਦਾ ਸੀ ਆਹ ਹੋ ਗਿਆ ਹੋ ਗਿਆ। ਐਮਬੈਸੀ ਵਾਲੇ ਮੇਰੀ ਪਰਿਵਾਰ ਅੱਗੇ ਇਹ ਬੇਨਤੀ ਆ ਕਿ ਐਮਬੈਸੀ ਵਾਲਿਆਂ ਨੇ ਨਹੀਂ ਛਡਾਉਣਾ ਹੁੰਦਾ, ਐਮਬੈਸੀ ਵਾਲਿਆਂ ਨੇ ਜਗਤਾਰ ਸਿੰਘ ਨੂੰ ਨਹੀਂ ਛਡਾਉਣਾ। ਕਿਸੇ ਤਰ੍ਹਾਂ ਦੀ ਉਹ ਆਪ ਹੀ ਕਹਿ ਦਿੰਦੇ ਵੀ ਅਸੀਂ ਲੀਗਲ ਸਿਸਟਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ। ਜੇ ਪੁਲਿਸ ਇੱਕ ਕੇਸ ਪਾਉਂਦੀ ਹੈ, 10 ਕੇਸ ਪਾਉਂਦੀ ਆ, ਇਸ ਗੱਲ ਦੇ ਪ੍ਰਭਾਵ ਨਾਲ ਵੀ ਯੂਕੇ ਐਮਬੈਸੀ ਉਹਦੇ ਕੋਈ ਪ੍ਰੈਸ਼ਰਾਈਜ਼ ਕਰਕੇ ਘਟਾ ਦੂਗੀ, ਉਹਦਾ ਕੋਈ ਹੋਰ ਕੁਛ ਨਹੀਂ ਹੋਣਾ। ਇਹਨਾਂ ਦਾ ਕੰਮ ਸਿਰਫ ਇਹੀ ਆ ਕਿ ਸਾਡਾ ਸਿਟੀਜ਼ਨ ਹੈਗਾ ਤੇ ਇਹਨੂੰ ਜਿਹੜੀ ਲਾ ਜਿਹੜੀਆਂ ਸਹੂਲਤ ਜਿਹੜੀ ਮਿਲੀ ਉਹ ਜੇਲ੍ਹ ਚ ਮੁਲਾਕਾਤ ਕਰਨ ਚਲੇ ਜਾਣਗੇ। ਉਹਨਾਂ ਨੂੰ ਜਦੋਂ ਮਿਨਿਸਟਰੀ ਤੋਂ ਅਲਾਉਡ ਹੋ ਜਾਊਗਾ ਪਤਾ ਲੈ ਕੇ ਜੇਲ੍ਹ ਚ ਮੁਲਾਕਾਤ ਕਰ ਦਾਂਗੇ, ਉਹਨੂੰ ਪੁੱਛ ਲਾਂਗੇ ਵੀ ਰੋਟੀ ਠੀਕ ਮਿਲਦੀ, ਹਾਈਜੀਨਿਕ ਮਿਲਦੀ ਹੈ। ਸੋ ਇੱਕ ਤਾਂ ਪਹਿਲੀ ਗੱਲ ਆ ਵੀ ਹਾਈ ਕਮਿਸ਼ਨਰ ਜਿਹੜੇ ਹੈਗੇ ਆ ਇਹ ਸਿੱਧੇ ਤੌਰ ਤੇ ਦਖਲਅੰਦਾਜ਼ੀ ਜੁਡੀਸ਼ੀਅਲ ਸਿਸਟਮ ਦੇ ਵਿੱਚ ਜਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਕਰ ਸਕਦੇ, ਨਾ ਕਰ ਸਕਦੇ ਆ ਐਜ਼ ਪਰ ਜਿਹੜੀ ਆਉਂਦੀ ਨੌਜਵਾਨਾਂ ਨੂੰ ਸੁਨੇਹੇ ਵਾਲੀ ਗੱਲ ਹੈਗੀ ਆ। ਦੇਖੋ, ਪੰਜਾਬ ਦੇ ਵਿੱਚ ਬਾਹਰ ਬਹੁਤ ਸਿੱਖ ਵੱਸਦੇ ਆ, ਉਹ ਕਿਸੇ ਨਾ ਕਿਸੇ ਭਲੇ ਵਾਸਤੇ, ਪਿੰਡ ਵਾਸਤੇ ਕੋਈ ਨਾ ਕੋਈ ਜਿਹੜੀ, ਕਿਉਂਕਿ ਮਹਾਰਾਜ ਦੀ ਕਿਰਪਾ ਉਹਨਾਂ ਕੋਲ 4 ਪੈਸੇ ਹੈਗੇ ਆ, ਤਾਂ ਉਹ ਭਲੇ ਦੇ ਵਾਸਤੇ ਇੱਥੇ ਕਿਸੇ ਨਾ ਕਿਸੇ ਜਿਵੇਂ ਪਿੰਡਾਂ ਦੇ ਵਿੱਚ ਗ੍ਰੰਥੀਆਂ ਨੂੰ ਕੋਈ ਸੇਵਾ ਭੇਜਦਾ, ਕੋਈ ਗੱਤਕੇ ਦੀਆਂ ਕਲਾਸਾਂ ਸਾਡੇ ਇੱਥੇ ਬੱਚੇ ਟੁੱਟ ਰਹੇ ਆ, ਪੱਤਕ ਪਾਉਣੇ ਦੀ ਚੱਲ ਰਹੀ ਆ, ਵੀ ਬੱਚੇ ਬਾਹਰ ਸਿਖਾਉਂਦੇ ਆ, ਉਹ ਕਰਨ, ਉਹ ਗੁਰਬਾਣੀ ਨਾਲ ਜੁੜਨ। ਬਹੁਤ ਸਾਰੇ ਮੈਂ ਦੇਖਿਆ ਜਿਹੜੇ ਬਾਹਰ ਜਿੰਨੇ ਵੀਰ ਹੈਗੇ ਉਹਨਾਂ ਨੂੰ ਬਹੁਤ ਚਿੰਤਾ ਹੈਗੀ ਆ, ਉਹ ਪੈਸੇ ਭੇਜਦੇ ਆ। ਹੋ ਸਕਦਾ ਜਗਤਾਰ ਸਿੰਘ ਵੱਲੋਂ ਵੀ ਇਸ ਕੰਮ ਵਾਸਤੇ ਕਿਤੇ ਨਾ ਕਿਸੇ ਪਿੰਡ ਦੇ ਭਲੇ ਵਾਸਤੇ, ਹੁਣ ਦੁਆਬੇ ਦੇ ਵਿੱਚ ਬਹੁਤੇ ਪਿੰਡਾਂ ਦੀਆਂ ਗਲੀਆਂ, ਨਾਲੀਆਂ, ਗੁਰਦੁਆਰੇ ਤੇ ਮੇਨ ਥਾਵਾਂ ਜਿਹੜੇ ਹੈ ਜੋ ਇਹਨਾਂ ਦਾ ਹੀ ਭਰਾਵਾਂ ਵੱਲੋਂ ਭੇਜੇ ਪੈਸੇ ਨਾਲ ਹੀ ਜਿਹੜੀਆਂ ਬਣਦੇ, ਜਦੋਂ ਤਾਂ ਉਦਾਂ ਪੈਸੇ ਆਉਂਦੇ ਆ ਉਹ ਤਾਂ ਸਰਕਾਰਾਂ ਨੂੰ ਚੰਗੇ ਲੱਗਦੇ ਆ। ਜਦੋਂ ਫਿਰ ਕਿਸੇ ਇਸ ਤਰ੍ਹਾਂ ਪੈਸੇ ਜਿਹੜੇ ਭੇਜੇ ਹੁੰਦੇ ਆ, ਮੰਨ ਲਓ ਕਿਸੇ ਗ੍ਰੰਥੀ ਨੂੰ ਭੇਜਦੇ, ਉਹਨੂੰ ਫਿਰ ਖਾਲੂ ਵਾਰਨਾ ਦੀ ਜਿਹੜਾ ਉਹ ਜੋੜਦੇ ਹੈਗੇ। ਸੋ ਇੱਕ ਤਾਂ ਬੇਨਤੀ ਹੈਗੀ ਵੀ ਉਹਦੇ ਉੱਤੇ ਥੋੜਾ ਜਿਹਾ ਉਹਨੂੰ ਮੈਨੇਜ ਕੀਤਾ ਜਾਵੇ ਸਹੀ ਤਰੀਕੇ ਦੇ ਨਾਲ, ਉਹ ਥਰੂ ਪ੍ਰੋਪਰ ਚੈਨਲ ਭੇਜੇ ਜਾਣ ਤਾਂ ਜੋ ਜੇ ਪੁਲਿਸ ਚਾਹਵੇ ਵੀ ਤਾਂ ਉਹ ਪੈਸੇ ਨੂੰ ਜਿਹੜਾ ਅਨਲਾਫੁਲ ਐਕਟੀਵਿਟੀ ਦੇ ਨਾਲ ਨਾ ਜੋੜਿਆ ਜਾ ਸਕੇ। ਦੂਜੀ ਫੇਸਬੁੱਕ, ਸੋਸ਼ਲ ਮੀਡੀਆ ਦੇ ਰਾਹੀਂ ਪੁਲਿਸ ਦੇ ਆਪ ਵੀ ਹੁਣ ਪੁਲਿਸ ਆਪ ਹੀ ਕਲੇਮ ਕਰਦੀ ਵੀ ਅਸੀਂ ਵੀ ਐਕਟਿਵ ਹੈਗੇ ਆ, ਹੁਣ ਉੱਤੇ ਆਪ ਹੀ ਲਾਸਟ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਐਕਟਿਵ ਹੋ ਜਾਣਾ। ਸੋ ਕੁਝ ਜਿਹੜੀਆਂ ਆਈਡੀਆਂ, ਜਿਹੜੀਆਂ ਫੇਕ ਆਈਡੀਆਂ ਹੈਗੀਆਂ, ਜਿਹੜੀਆਂ ਜ਼ਿਆਦਾ ਕੱਤੀਆਂ ਗੱਲਾਂ ਕਰਕੇ ਪਹਿਲਾਂ ਫਸਾਉਂਦੀਆਂ, ਬਾਅਦ ਦੇ ਵਿੱਚ ਉਹ ਆਪ ਹੀ ਉਹਨਾਂ ਨੂੰ ਅਰੈਸਟ ਕਰਨ ਚਲੇ ਜਾਂਦੇ ਆ। ਸੋ ਉਹਨਾਂ ਗੱਲਾਂ ਤੋਂ ਵੀ ਬਚਣਾ ਚਾਹੀਦਾ, ਸਾਨੂੰ ਸੁਚੇਤ ਹੋਣਾ ਚਾਹੀਦਾ ਆਪਣੇ ਹੱਕਾਂ ਵਾਸਤੇ। ਇਹ ਸਾਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ, ਤਕੜੇ ਹੋਣਾ ਚਾਹੀਦਾ ਮਾਨਸਿਕ ਤੌਰ ਦੇ ਉੱਤੇ। ਫਿਰ ਸਾਨੂੰ ਜਿਹੜੀ ਆ ਕੋਈ ਜਿਹੜਾ ਸੰਘਰਸ਼ ਆ ਸਿਆਸੀ ਤੌਰ ਦੇ ਉੱਤੇ ਸਾਨੂੰ ਉਹ ਕਿਸੇ ਵੀ ਸਾਡਾ ਸੰਘਰਸ਼ ਸਿਰਫ ਇੰਡੀਅਨ ਸਰਕਾਰ ਦੇ ਕਹਿ ਨਹੀਂ ਸਾਡਾ, ਜੇ ਅਸੀਂ ਹੱਕ ਲੈਣਾ ਹੈਗਾ ਤੇ ਸਾਨੂੰ ਸਾਰੀ ਦੁਨੀਆ ਦੇ ਵਿੱਚ ਬੈਠੇ ਹੋਏ ਮੁਲਕਾਂ ਦੇ ਕੌਮਾਂਤਰੀ ਭਾਈਚਾਰੇ ਦੇ ਨਾਲ ਇੱਕ ਜਿਹੜਾ ਸੰਘਰਸ਼ ਕਰਨਾ ਹੈਗਾ, ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਲੌਬਿੰਗ ਜਿਹੜੀ ਆ ਕਰਨੀ ਪੈਣੀ। ਸੋ ਸੁਚੇਤ ਹੋ ਕੇ ਗੁਰੂ ਦੇ ਨਾਲ ਜੁੜ ਕੇ ਜਿਹੜੀਆਂ ਸਾਨੂੰ ਸੇਵਾ ਜਿਹੜੀ ਕਰਨੀ ਚਾਹੀਦੀ ਹੈ।
ਜੀ ਬਿਲਕੁਲ ਮਨਪੁਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਆਉਂਦੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜਦੋਂ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਹੈ ਇਹਨਾਂ ਕੇਸਾਂ ਦੇ ਨਾਲ ਸੰਬੰਧਿਤ ਤਾਂ ਜ਼ਰੂਰ ਤੁਹਾਡੇ ਨਾਲ ਵਾਪਸ ਜਿਹੜੀ ਗੱਲਬਾਤ ਹੈ ਉਹ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਨਾਲ, ਉਹ ਜ਼ਰੂਰ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।